ਅਗਲੀ ਖਬਰ ਵੱਲ ਚੱਲੀਏ। ਲੋਕਾਂ ਨੂੰ ਗੈਸ ਸਟੇਸ਼ਨਾਂ ਦੇ ਉੱਤੇ ਕੀਮਤਾਂ ਦੇਖ ਕੇ ਜਿਹੜੀਆਂ ਪੂਰੀਆਂ ਤਰੇੜੀਆਂ ਆਉਂਦੀਆਂ ਆ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਅੱਜ ਇਹਦੇ ਉੱਤੇ ਵਰਕਆਊਟ ਕਰਨ ਜਾ ਰਿਹਾ ਆ। ਉਹ ਕਹਿੰਦੇ ਆ ਵੀ ਅਸੀਂ ਐਥਨੋਲ ਨੂੰ ਗੈਸ ਦੇ ਵਿੱਚ ਐਡ ਕਰਨ ਦੇ ਲਈ ਕੁਝ ਛੋਟ ਦੇ ਰਹੇ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਟੈਂਪਰੇਰੀਲੀ ਅਲਾਉ ਕਰੂਗਾ ਗੈਸੋਲੀਨ ਦੇ ਵਿੱਚ 15% ਐਥਲੀਨ ਐਡ ਕਰਨ ਨੂੰ ਜੂਨ 1 ਤੋਂ ਲੈ ਕੇ ਜੂਨ 15 ਦੇ ਵਿੱਚ। ਨਾਰਮਲੀ 10% ਤੱਕ ਇਹ ਜਿਹੜੀ ਆ ਐਥਨਲ ਬਲੈਂਡ ਕੀਤੀ ਜਾ ਸਕਦੀ ਆ। ਐਥਨਲ ਬਾਰੇ ਦੱਸਦੀ ਜਾਈਏ ਵੀ ਐਥਨਲ ਜਿਹੜੀ ਆ ਇਹ ਮੱਕੀ ਤੋਂ ਬਣਦੀ ਹੈਗੀ ਆ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਆਇਓਵਾ ਸਟੇਟ 'ਚ ਵੀ ਜਾ ਰਿਹਾ ਕਿਉਂਕਿ ਆਇਓਵਾ ਦੇ ਵਿੱਚ ਮੱਕੀ ਕਾਰਨ ਜੋ ਆ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਇਹ ਅੰਡਰ ਬ੍ਰੌਡ ਅੰਬਰੇਲਾ ਆਫ ਬਾਇਓਫਿਊਲਸ ਦੇ ਵਿੱਚ ਆਉਂਦੀ ਹੈਗੀ ਆ। 2015 ਫੈਡਰਲ ਰੀਨਿਊਏਬਲ ਫਿਊਲ ਸਟੈਂਡਰਡ ਐਥਨੋਲ ਦੇ ਮੁਤਾਬਕ ਬਿਲੀਅਨਸ ਆਫ ਗੈਲਨ ਗੈਸੋਲੀਨ ਈਚ ਈਅਰ ਪ੍ਰੋਡਿਊਸ ਹੁੰਦੀ ਆ ਪਰ ਯੂਐਸਏ ਦੇ ਵਿੱਚ ਸਿਰਫ 10% ਐਡ ਕੀਤੀ ਜਾਂਦੀ ਆ। 2019 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਹਿਤਾ ਸੀ ਵੀ ਅਲਾਉ ਕਰਤਾ ਸੀ E15 ਜਿਹਨੂੰ ਐਥਨੋਲ ਕਹਿੰਦੇ ਆ ਵੀ ਜੀਅਰ ਅਰਾਊਂਡ ਸੈੱਲ ਕੀਤੀ ਜਾਂਦੀ ਆ ਵੀ ਇਹ ਐਡ ਕੀਤੀ ਜਾਵੇ ਪੂਰੇ ਸਾਲ ਗੈਸ ਦੇ ਵਿੱਚ। ਪਰ ਲੇਟਰ ਔਨ ਕੋਰਟ ਨੇ ਇਸ ਨੂੰ ਓਵਰ ਰੂਲ ਕਰ ਦਿੱਤਾ ਸੀ ਤੇ ਬਾਇਓਫਿਊਲਸ ਜਿਹੜੇ ਆ 100% ਕਲੀਅਰ એનર્ਜੀ ਹੈਗੀ ਆ। ਤੇ ਇਹਦੇ ਨਾਲ ਆਮ ਕੀ ਫਾਇਦਾ ਹੋਊਗਾ ਕਹਿੰਦੇ ਵੀ 10% ਗੈਸ ਦਾ ਜਿਹੜਾ ਪ੍ਰਾਈਸ ਦੇ ਵਿੱਚ ਆਮ ਜਿਹੜਾ ਬੰਦਾ ਹੈ ਜਦੋਂ ਤੁਸੀਂ ਯੂਜ਼ ਕਰਦੇ ਆ ਉਹਨੂੰ ਫਰਕ ਦਿਸੇਗਾ। ਜੀ ਬਿਲਕੁਲ। ਈਪੀਏ ਨੇ ਜੂਨ ਦੇ ਇਰਦ ਗਿਰਦ ਇਸ ਦੇ ਉੱਤੇ ਐਮਰਜੈਂਸੀ ਵੇਵਰ ਦੇ ਉੱਤੇ ਫੈਸਲਾ ਜਿਹੜਾ ਉਹ ਲੈਣਾ ਆ। ਸੋ ਕਹਿੰਦੇ ਵੀ ਇਸ ਐਮਰਜੈਂਸੀ ਵੇਵਰ ਤੋਂ ਬਗੈਰ ਜਿਹੜੀ E15 ਐਥਨੋਲ ਜਿਹੜੀ ਗੈਸ ਹੁੰਦੀ ਆ ਉਹ ਯੂਜ਼ ਨਹੀਂ ਕੀਤੀ ਜਾ ਸਕਦੀ ਪੂਰੇ ਮੁਲਕ ਦੇ ਵਿੱਚ 1 ਜੂਨ ਤੋਂ 15 ਸਤੰਬਰ ਦੇ ਦਰਮਿਆਨ। ਸੋ ਈਪੀਏ ਕਹਿੰਦੇ ਆ ਵੀ ਆਪਣਾ ਫਾਈਨਲ ਐਕਸ਼ਨ ਆ ਇਸ ਐਮਰਜੈਂਸੀ ਨੂੰ ਲੈ ਕੇ ਉਹ 1 ਜੂਨ ਦੇ ਇਰਦ ਗਿਰਦ ਹੋਵੇਗੀ। 2300 ਗੈਸ ਸਟੇਸ਼ਨਾਂ ਦੇ ਉੱਤੇ ਓਵਰਆਲ ਪੂਰੇ ਮੁਲਕ ਦੇ ਵਿੱਚ E15 ਜਿਹੜੀ ਉਹ ਅਵੇਲੇਬਲ ਹੁੰਦੀ ਆ। ਸੋ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਇਹ ਮੰਨਦੇ ਆ ਵੀ ਇਹ ਇੰਪੋਰਟੈਂਟ ਤੇ ਅਫੋਰਡੇਬਲ ਸੋਰਸ ਆਫ ਫਿਊਲ ਦੇ ਵਜੋਂ ਜਿਹੜਾ ਉਹ ਕੰਮ ਕਰ ਸਕਦਾ ਹੈਗਾ ਆ। ਸੋ ਮਿਲੀਅਨ ਬੈਰਲ ਐਵਰੀ ਡੇ ਜਿਹੜੇ ਤੇਲ ਭੰਡਾਰ ਦੇ ਵਿੱਚੋਂ ਕੱਢੇ ਜਾ ਰਹੇ ਹੈਗੇ ਆ। ਇਹ ਸਾਰਾ ਕੁਝ ਚੱਲ ਰਿਹਾ ਪਰ ਉਸ ਦੇ ਬਾਵਜੂਦ ਜਿਹੜੀਆਂ ਤੇਲ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਥੱਲੇ ਆਈਆਂ ਨੇ, ਕੁਛ ਕੁ ਸੈਂਟ ਥੱਲੇ ਆਈਆਂ ਪਰ ਫਿਰ ਵੀ ਅਜੇ ਇੰਨਾ ਅਸਰ ਜਿਹੜਾ ਹੈ ਉਸਦਾ ਨਹੀਂ ਹੋ ਰਿਹਾ ਜੀ ਹੈਗਾ। ਸੋ ਤੇ ਬਿਲਕੁਲ। ਜੀ ਕੀਮਤਾਂ ਦੀ ਇਹ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ ਅਗਲੀ ਖਬਰ ਇਕੋਨਮੀ ਦੇ ਨਾਲ ਹੀ ਜਿਹੜੀ ਉਹ ਜੁੜੀ ਹੋਈ ਆ। ਪ੍ਰਾਈਸਾਂ 8.5% ਵਧੀਆਂ ਨੇ ਮਾਰਚ ਮਹੀਨੇ 'ਚ। ਇਨਫਲੇਸ਼ਨ ਨੇ ਲੱਕ ਜਿਹੜਾ ਆ ਉਹ ਹੋਰ ਵੀ ਤੋੜਿਆ। ਪਿਛਲੇ ਸਾਲ ਦੇ ਮੁਕਾਬਲੇ ਮਾਰਚ ਮਹੀਨੇ ਦੇ ਵਿੱਚ 8.5% ਕੀਮਤਾਂ ਦੇ ਵਿੱਚ ਵਾਧਾ ਹੋਇਆ ਆ। ਸੋ ਕੋਵਿਡ ਇਕੋਨਮੀ ਤੋਂ ਬਾਅਦ ਦੇ ਵਿੱਚ ਹੁਣ ਇਨਫਲੇਸ਼ਨ ਆ ਉਹ ਪੂਰੀ ਤਰ੍ਹਾਂ ਲੱਕ ਤੋੜ ਰਹੀ ਹੈਗੀ ਆ। 1981 ਦਸੰਬਰ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਆ ਇੱਕ ਈਅਰ ਟੂ ਈਅਰ ਕੰਪੈਰੀਜ਼ਨ ਦੇ ਵਿੱਚ ਦੇਖਿਆ ਗਿਆ ਸੀਗਾ। ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰਾ ਕੈਸ਼ ਮਨੀ ਉਹ ਸਰਕੂਲੇਸ਼ਨ ਦੇ ਵਿੱਚ ਆਇਆ ਸੀ। ਜਿੰਨਾ ਜ਼ਿਆਦਾ ਕੈਸ਼ ਛਾਪੂਗੇ ਉਸ ਤੋਂ ਬਾਅਦ ਦੇ ਵਿੱਚ ਮਹਿੰਗਾਈ ਵੱਧਦੀ ਹੋਈ ਵੱਧਦੀ ਆ। ਉੱਤੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ। ਇਸ ਦੇ ਨਾਲ ਐਨਰਜੀ ਦੀਆਂ ਪ੍ਰਾਈਸਿਸ ਜਿਹੜੀਆਂ ਆ ਹੋਰ ਵੱਧ ਗਈਆਂ। ਪਾਲਿਸੀ ਮੇਕਰਸ ਨੇ ਆਪਣੇ ਵੱਲੋਂ ਇਨਫਲੇਸ਼ਨ ਤੇ ਕਾਬੂ ਪਾਉਣ ਦੇ ਲਈ ਇੰਟਰਸਟ ਰੇਟ ਵਧਾਉਣੇ ਹੋਰ ਕਈ ਕੁਛ ਜਿਹੜਾ ਉਹ ਕੀਤਾ ਪਰ ਫਿਰ ਵੀ ਅਜੇ ਇਸ ਦੇ ਉੱਤੇ ਕਾਬੂ ਜਿਹੜਾ ਉਹ ਨਹੀਂ ਹੋਇਆ। ਫਰਵਰੀ ਦੇ ਮੁਕਾਬਲੇ ਮਾਰਚ ਮਹੀਨੇ ਦੇ ਵਿੱਚ 1.2% ਵਾਧਾ ਜਿਹੜਾ ਉਹ ਹੋਇਆ ਆ। ਪ੍ਰਾਈਸਿਸ ਹੋਰ ਵਧੇ ਨੇ ਤੇ ਪਿਛਲੇ ਸਾਲ ਦੀ ਮਾਰਚ ਦੇ ਮੁਕਾਬਲੇ 8.5% ਜਿਹੜਾ ਇਨਫਲੇਸ਼ਨ ਆ ਉਹ ਉੱਤੇ ਨੂੰ ਗਈ ਹੈਗੀ ਆ। ਸੋ ਫੂਡ ਇੰਡੈਕਸ ਜਿਹੜਾ ਆ ਉਹ 1% ਮਾਰਚ ਮਹੀਨੇ ਦੇ ਵਿੱਚ ਵਧਿਆ ਹੈਗਾ ਆ। ਬ੍ਰੇਕਫਾਸਟ ਸੀਰੀਅਲ ਉਹ 2.5% ਤਕਰੀਬਨ ਵੱਧ ਗਿਆ ਆ। ਇੱਥੋਂ ਤੱਕ ਕਿ ਚੌਲ ਜਿਹੜੇ ਆ ਉਹ 3.2%, ਬੀਫ 2% ਤੇ ਆਂਡੇ ਵੀ ਜਿਹੜੇ ਆ ਉਹ 2% ਤੱਕ ਵੱਧ ਗਏ ਆ ਤੇ ਦੁੱਧ ਦੇ ਵਿੱਚ ਵੀ 1.3% ਵਾਧਾ ਹੋਇਆ। ਸੋ ਬੇਸਿਕਲੀ ਹਰ ਇੱਕ ਚੀਜ਼ ਦੇ ਵਿੱਚ ਆਪਾਂ ਪ੍ਰਾਈਸ ਦੇ ਵਿੱਚ ਇਨਕਰੀਜ਼ ਦੇਖਿਆ ਆ ਉਹ ਪਿਛਲੇ ਮਹੀਨੇ ਦੇ ਨਾਲੋਂ ਜਿਹੜਾ ਕਿ ਆਲਰੇਡੀ ਪਹਿਲਾਂ ਹੀ ਪਿਛਲੇ ਸਾਲ ਦੇ ਮੁਕਾਬਲੇ ਕਿੰਨਾ ਹੀ ਉੱਤੇ ਚੱਲ ਰਿਹਾ ਸੀ।